انسان کی 5 حصے ہوتی ہیں، اس میں سے ایک حص جس کو کہتے ہیں سنائی جی اور اگر بچہ سنتا نہیں ہے پیدائشی تو وہ بول بھی نہیں سکتا. اس کی ٹیکنالوجی صرف دنیا میں 3 ملک بناتے ہیں. نیوکلیئر بوم 8 ملکوں کے پاس ہے مگر یہ ٹیکنالوجی کاپی نہیں ہو سکتی. 3 جو ملک ہیں اس میں آسٹریلیا، آسٹریا اور امریکہ، یہ تینوں اے سے ہیں. اور چوتھی جو شخصیت ہے وہ اللہ، وہ بھی اے سے. اس کی قیمت جو ہے 20 اب اگر ہم ڈالر میں کہیں تو 30 سے 40 ہزار ڈالر صرف امپلانٹ کی قیمت ہے. یہ چائنا نہیں کاپی کر سکتا، جرمنی نہیں بناتا، فرانس نہیں بناتا ہے، یو کے نہیں بناتا، بنا ہی نہیں سکتے، کاپی نہیں کر سکتے آپ کہ آپ کھول کے بیٹھ جائیں بنا لیں. غریب مریض بیچارہ کہیں پرائیویٹ ہاسپٹل جاتا ہے، کہتا ہے 50 لاکھ 60 لاکھ کہاں سے افورڈ کرے گا. تو ہم نے 2012 سے یہ پروگرام شروع کیا. اس وقت ہمارا پروگرام کراچی، لاہور، اسلام آباد میں اسٹیبلشڈ ہے اور ٹوٹل ہم نے 210 کیسز کر چکے ہیں. کوئی سرجن فیس کچھ نہیں. تو یہ جو ہمارا پروگرام ہے یہ دنیا کا لارجسٹ چیریٹیبل پروگرام ہے. نہ جرمنی میں، نہ امریکہ میں، نہ یو کے میں کوئی نہیں ہے ہمارے کمپیریبل. آج میں جو الشفی ڈائلیسس سینٹر دیکھا میں نے اور میں ان کے ساتھ انوالو ہوں تو آج میں اوپنلی کہتا ہوں کہ یہ دنیا کا ون آف دی بیسٹ ڈائلیسس سینٹر ہے. تو آپ 2 چیز پہ فخر کر سکتے ہیں کہ پاکستانی ورلڈ کا لارجسٹ چیریٹیبل پروگرام چلا رہا ہے اور گجرانوالہ میں ورلڈ کا ون آف دی بیسٹ ڈائلیسس سینٹر ہے. آفیشلی برٹش گورنمنٹ نے ریکوگنائز کیا ہے دا موسٹ چیریٹیبل کمیونٹی. میں تھوڑا انگلش میں بول دوں، ان یو کے از پاکستانی. ہم نے 2012 سے ابھی تک 210 امپلانٹ کر چکے ہیں، مستفید کیا بچوں کو جو بولنے کے قابل ہیں اور وہ نارمل ہو جاتے ہیں، بالکل پتہ ہی نہیں چلتا کہ ان کو امپلانٹ لگا ہے. ہمیں اللہ تعالیٰ نے توفیق دی کہ یو کے میں جو ٹاپ موسٹ سرجنز ہیں ان میں 3 پاکستانی ہیں. ਭਲਾ ਰੱਖੇ ਸਿਕੰਦਰ ਤੇ ਕੀ ਰੱਖੇ, ਮੇਰੇ ਹੁਸਨ ਦੇ ਬਾਦਸ਼ਾਹ ਨਾਲ ਨਿਸਬਤ, ਘੋੜੇ ਜ਼ਮੀਨੀ ਮਾਣੀ ਤੇ ਉਸ ਫੇਰੇ, ਇਹਨੇ ਦਿਲਾਂ ਦੇ ਸ਼ਹਿਰ ਤਸਖੀਰ ਕੀਤੇ. ਸਤਿ ਸ਼੍ਰੀ ਅਕਾਲ ਜੀ, ਅਸਲਾਮ ਵਾਲੇਕਮ. ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ. ਕਹਿੰਦੇ ਜੀ ਕਿ ਦੁਨੀਆ ਇੱਕ ਮੇਲਾ ਹੈ, ਪਰ ਸੱਚ ਮੰਨਿਓ ਇਸ ਮੇਲੇ ਦੇ ਵਿੱਚ ਰੌਣਕ ਪੰਜਾਬੀਆਂ ਦੀ ਹੈ. ਇਸ ਮੇਲੇ 'ਚ ਪੰਜਾਬੀ ਨੇ ਤੇ ਰੌਣਕ ਮੇਲਾ ਬਣਿਆ ਜੀ. ਸੋ ਚੜ੍ਹਦੇ ਲਹਿੰਦੇ ਪੰਜਾਬ ਵਾਲਿਆਂ ਲਈ ਇੱਕ ਬੜੀ ਵੱਡੀ ਖੁਸ਼ਖਬਰੀ, ਡਾਕਟਰ ਜਾਵੇਦ ਅਕਰਮ ਸਾਹਿਬ ਪਾਕਿਸਤਾਨ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਆਲਮ ਬਰਦਾਰ, ਉਹਨਾਂ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਮਿਠਾਸ ਮਾਣਨ ਵਾਲਿਆਂ ਵਾਸਤੇ ਇੱਕ ਸਪੈਸ਼ਲ YouTube ਚੈਨਲ ਉਹਨਾਂ ਨੇ ਬਣਾਇਆ ਜੀ, ਜਿਹਦਾ ਨਾਮ ਹੈ ਮੇਲਾ ਨਿਊਜ਼. ਸੋ ਮੇਲਾ ਨਿਊਜ਼ ਦੇ ਉੱਤੇ ਤੁਸੀਂ ਇੱਧਰਲੇ ਔਰ ਉੱਧਰਲੇ ਪੰਜਾਬ ਦੀਆਂ ਸਾਡੀਆਂ ਪੰਜਾਬੀ ਸੱਭਿਆਚਾਰ ਦੀਆਂ ਗਤੀਵਿਧੀਆਂ ਬਾਰੇ ਜਾਣਦੇ ਰਹੋਗੇ, ਸਾਰੀ ਹਲਚਲ ਬਾਰੇ ਜਾਣੋਗੇ ਔਰ ਸਪੈਸ਼ਲੀ ਸੂਫੀਆਨਾ ਕਲਾਮ ਇੱਧਰਲੇ ਉੱਧਰਲੇ ਇਹ ਜਿਹੜੇ ਤੁਹਾਨੂੰ ਇਸ ਚੈਨਲ ਦੇ ਉੱਤੇ ਦੇਖਣ ਸੁਣਨ ਨੂੰ ਮਿਲਣਗੇ. ਸੋ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਔਰ ਡਾਕਟਰ ਜਾਵੇਦ ਅਕਰਮ ਸਾਹਿਬ ਨੂੰ ਪੂਰਾ ਹੁਲਾਰਾ ਦਿਓ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ. ਆਮੀਨ. ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ. ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ. ਪਿਆਰੇ ਵੇਖਣ ਵਾਲਿਓ, ਸਾਡੇ ਪਿਆਰੇ ਦੇਸ਼, ਸਾਡੇ ਪਿਆਰੇ ਪਾਕਿਸਤਾਨ ਦੇ ਵਿੱਚ ਅਲਹਮਦੁਲਿਲਾ ਅੱਲਾਹ ਪਾਕ ਦੀ ਅਨਾਇਤ ਦੇ ਨਾਲ ਏਡੀਆਂ ਏਡੀਆਂ ਖੂਬਸੂਰਤ ਸ਼ਖਸੀਅਤ ਪਾਈਆਂ ਜਾਂਦੀਆਂ ਨੇ ਕਿ ਅਸੀਂ ਜਦੋਂ ਉਹਨਾਂ ਨੂੰ ਮਿਲਨੇ ਆ ਤੇ ਸਾਨੂੰ ਆਪਣੇ ਦੇਸ਼ ਪੰਜਾਬ ਦੇ ਉਸ ਮਕੂਲੇ ਦੇ ਉੱਤੇ ਹੋਰ ਪੁਖਤਾ ਯਕੀਨ ਹੋ ਜਾਂਦਾ ਹੈ ਕਿ ਅੱਲਾਹ ਪਾਕ ਦੇ ਵਲੀ, ਅੱਲਾਹ ਪਾਕ ਦੇ ਨੇਕ ਬੰਦੇ ਹਰ ਜ਼ਮਾਨੇ 'ਚ ਹਰ ਥਾਂ ਮੌਜੂਦ ਰਹਿੰਦੇ ਨੇ. ਤਾਈਓ ਹੀ ਤੇ ਸਾਡੀਆਂ ਤਮਾਮ ਤਰ ਕਬਾਹਤਾਂ ਦੇ ਬਾਵਜੂਦ ਅੱਲਾਹ ਪਾਕ ਸੱਚਾ ਸਾਹਿਬ ਜਿਹੜਾ ਉਹ ਨਬੀ ਪਾਕ ਦੀ ਉਮਤ ਦੇ ਉੱਤੇ ਕਰਮ ਕਰ ਰਿਹਾ. ਜੇ ਅਸੀਂ ਆਪਣੇ ਐਬ ਵੇਖੀਏ ਤੇ ਫਿਰ ਵੇਖੋ ਇਹ ਮੁਕਾਮ ਆ ਜਾਂਦਾ ਹੈ ਕਿ ਜੇ ਮੈਂ ਵੇਖਾਂ ਆਪਣੇ ਐਬਾਂ ਵੱਲੇ ਤੇ ਕੁਝ ਨਹੀਂ ਮੇਰੇ ਪੱਲੇ, ਤੇ ਜੇ ਮੈਂ ਵੇਖਾਂ ਤੇਰੀ ਰਹਿਮਤ ਵੱਲੇ
ਤੇ ਬੱਲੇ ਬੱਲੇ ਬੱਲੇ। ਸਾਡੇ ਬਜ਼ੁਰਗ ਆਖਦੇ ਹੁੰਦੇ ਸਨ ਕਿ ਹਰ ਦੌਰ ਦੇ ਵਿੱਚ ਅੱਲਾਹ ਪਾਕ ਦੇ ਵਲੀ ਕਿਸੇ ਕੁਤਬ, ਕਿਸੇ ਅਬਦਾਲ, ਕਿਸੇ ਵਲੀ ਅੱਲਾਹ ਦੀ ਸ਼ਕਲ ਦੇ ਵਿੱਚ ਦੁਨੀਆ ਦੇ ਉੱਤੇ ਮੌਜੂਦ ਰਹਿੰਦੇ ਨੇ। ਅਤੇ ਔਰ ਬੰਦਿਆਂ ਦੇ ਜਿਹੜੇ ਮੁਆਇਬ ਨੇ, ਬੰਦਿਆਂ ਦੀਆਂ ਜਿਹੜੀਆਂ ਬੁਰਾਈਆਂ ਨੇ, ਬੰਦਿਆਂ ਦੀਆਂ ਲਗਜ਼ਸ਼ਾਂ, ਅੱਲਾਹ ਪਾਕ ਦੇ ਬੰਦਿਆਂ ਦੇ ਜਿਹੜੇ ਗੁਨਾਹ ਨੇ, ਉਹ ਉਹਨਾਂ ਨੇਕ ਬੰਦਿਆਂ ਦੇ ਸਦਕੇ ਮਾਫ ਹੁੰਦੇ ਰਹਿੰਦੇ ਨੇ। ਅੱਜ ਅਸੀਂ ਤੁਹਾਨੂੰ ਇੱਕ ਅੱਲਾਹ ਪਾਕ ਦੇ ਬੜੇ ਹੀ ਨੇਕ ਬੰਦੇ, ਬਲਕਿ ਵਲੀ ਅੱਲਾਹ ਦੇ ਨਾਲ ਮਿਲਵਾ ਰਹੇ ਹਾਂ। ਸਾਹਿਬ, ਵਲੀ ਅੱਲਾਹ ਦਾ ਇਹ ਮਤਲਬ ਨਹੀਂ ਹੁੰਦਾ ਕਿ ਉਹ ਕਿਧਰੇ ਬੈਠ ਜਾਣ, ਉਹਨਾਂ ਦੀ ਲੰਬੀ ਜਿਹੀ ਦਾੜੀ ਹੋਵੇ, ਉਹਨਾਂ ਬੜਾ ਖੂਬਸੂਰਤ ਜੁੱਬਾ ਜ਼ੇਬ ਤਨ ਕੀਤਾ ਹੋਵੇ, ਬੜੀ ਪਿਆਰੀ ਜੀ ਪਗੜੀ ਪਾਈ ਹੋਵੇ, ਹੱਥ 'ਚ ਤਸਬੀਹ ਫੜੀ ਹੋਵੇ। ਇਹ ਵੀ ਇੱਕ ਖੂਬਸੂਰਤ ਸ਼ਖਸੀਅਤ ਦੀ ਅਲਾਮਤ ਤੇ ਹੈ। ਲੇਕਿਨ ਅਸਾਂ ਅੱਲਾਹ ਜਾਣਦਾ ਜੇ ਮਹਿਕਮਾ ਪੁਲਿਸ ਦੇ ਵਿੱਚ ਵੀ ਵਲੀ ਵੇਖੇ ਨੇ ਕਿ ਉਹ ਬੈਠੇ ਨੇ ਅਤੇ ਉਹ ਐਸਾ ਇਨਸਾਫ ਕਰ ਰਹੇ ਨੇ ਕਿ ਅੱਲਾਹ ਪਾਕ ਦੇ ਸਾਰੇ ਬੰਦੇ ਉਹਨਾਂ ਦੇ ਕਿਰਦਾਰ ਭਰੋਂ ਉਹਨਾਂ ਨਾਲ ਪਿਆਰ ਕਰ ਰਹੇ ਨੇ। ਇਸੇ ਤਰ੍ਹਾਂ ਹੀ ਸਾਡਾ ਸ਼ੋਭਾ ਤਿੱਬ ਹੈ। ਤਿੱਬ ਇੱਕ ਐਸਾ ਸ਼ੋਭਾ ਹੈ ਕਿ ਅਸੀਂ ਆਪਣੇ ਡਾਕਟਰਸ ਨੂੰ ਮਸੀਹਾ ਆਖਦੇ ਹਾਂ। ਹਾਂਜੀ, ਉਹ ਸਾਡੀ ਮਸੀਹਾਈ ਕਰਦੇ ਨੇ। ਅਸੀਂ ਬੜੇ ਦੁਖੀ ਹਾਲਤ ਦੇ ਵਿੱਚ, ਪਰੇਸ਼ਾਨ ਹਾਲ ਜਦੋਂ ਉਹਨਾਂ ਦੇ ਕੋਲ ਪਹੁੰਚਨੇ ਆ, ਅਤੇ ਅੱਲਾਹ ਪਾਕ ਦੇ ਕਰਮ ਦੇ ਨਾਲ ਇੱਕ ਅੱਛਾ ਤਬੀਬ, ਇੱਕ ਅੱਛਾ ਮੁਆਲਜ, ਇੱਕ ਆਲਾ ਡਾਕਟਰ ਜਿਹੜਾ ਉਹ ਸਾਨੂੰ ਸਾਡੀ ਮਰਜ਼ ਤੋਂ ਨਿਜਾਤ ਦਵਾ ਦਿੰਦਾ ਅਤੇ ਅੱਲਾਹ ਪਾਕ ਉਹਦੇ ਦਸਤੇ ਸ਼ਿਫਾ ਦੇ ਨਾਲ ਸਾਡੇ 'ਤੇ ਕਰਮ ਕਰ ਦਿੰਦੇ ਨੇ। ਜਿਹੜੀ ਸ਼ਖਸੀਅਤ ਅੱਜ ਅਸੀਂ ਤੁਹਾਨੂੰ ਮਿਲਵਾ ਰਹੇ ਹਾਂ, ਉਹਨਾਂ ਦਾ ਨਾਮੇ ਨਾਮੀ ਇਸਮੇ ਗਿਰਾਮੀ ਹੈ ਡਾਕਟਰ ਹਾਰੂਨ ਸਾਹਿਬ। ਫਰਜ਼ੰਦੇ ਪਾਕਿਸਤਾਨ ਨੇ, ਪੂਰੀ ਦੁਨੀਆ ਦੇ ਵਿੱਚ ਨੇਕ ਸ਼ੋਹਰਤ ਰੱਖਦੇ ਨੇ, ਔਰ ਪਾਕਿਸਤਾਨ ਦਾ ਬੜਾ ਖੂਬਸੂਰਤ ਚਿਹਰਾ ਉਹਨਾਂ ਦੇ ਮੁਖੜੇ ਦੇ ਵਿੱਚੋਂ ਸਾਨੂੰ ਨਜ਼ਰ ਆਉਂਦਾ ਹੈ। ਡਾਕਟਰ ਸਾਹਿਬ ਪੂਰੀ ਦੁਨੀਆ ਦੇ ਵਿੱਚ ਇੱਕ ਬੜੀ ਵੱਡੀ NGO ਹੈ, ਕੋਕਲੀ ਏਅਰ ਟਰਾਂਸਪਲਾਂਟੇਸ਼ਨ ਕੀਤੀ ਜਾਂਦੀ ਹੈ ਉਸ NGO ਦੇ ਤਹਿਤ। ਪਿਆਰਿਓ, ਉਹ ਇੱਕ ਟਰਾਂਸਪਲਾਂਟੇਸ਼ਨ ਦਾ ਜਿਹੜਾ ਆਪਰੇਸ਼ਨ ਹੈ, ਉਹਦੇ 'ਤੇ ਸੁਣਿਆ ਕਿ ਸਾਡੇ ਪਾਕਿਸਤਾਨੀ 50, 60, 70 ਲੱਖ ਰੁਪਏ ਤੱਕ ਖਰਚਾ ਆਉਂਦਾ ਹੈ। ਅਜਿਹੇ ਬੱਚੇ ਜਿਹੜੇ ਪੈਦਾਇਸ਼ੀ ਤੌਰ ਦੇ ਉੱਤੇ ਜਾਂ ਥੋੜ੍ਹੇ ਜਿਹੇ ਵੱਡੇ ਹੋ ਕੇ ਸਮਾਜ ਤੋਂ ਮਹਿਰੂਮ ਹੁੰਦੇ ਨੇ, ਉਹਨਾਂ ਦਾ ਟਰਾਂਸਪਲਾਂਟੇਸ਼ਨ ਕਰਕੇ ਅਤੇ ਉਹਨਾਂ ਨੂੰ ਸੁਣਨ ਦੇ ਕਾਬਲ ਬਣਾ ਦਿੰਦੇ ਨੇ ਡਾਕਟਰ ਸਾਹਿਬ। ਉਹਨਾਂ ਦੀ ਸਮਾਤ ਸਹੀ ਕਰ ਦਿੰਦੇ ਨੇ। ਜਦੋਂ ਬੱਚਾ ਫਿਰ ਸੁਣਨ ਲੱਗ ਪੈਂਦਾ ਅਤੇ ਫਿਰ ਉਹ ਬੋਲਣ ਵੀ ਲੱਗ ਪੈਂਦਾ। ਡਾਕਟਰ ਸਾਹਿਬ ਦੇ ਦਸਤੇ ਸ਼ਫਾ ਦੇ ਕੋਲੋਂ ਕਿੰਨੇ ਲੋਕ ਮੁਸਤਫੀਜ਼ ਹੋ ਚੁੱਕੇ ਨੇ ਅੱਜ ਤਾਈਂ। ਡਾਕਟਰ ਸਾਹਿਬ ਪੂਰੀ ਦੁਨੀਆ 'ਚ ਕਿੱਥੇ ਕਿੱਥੇ ਜਾਂਦੇ ਨੇ, ਔਰ ਕਿੱਥੇ ਕਿੱਥੇ ਜਾ ਕੇ ਨਿਮਾਣੇ, ਗਰੀਬ, ਮਾੜੇ, ਜਿਨ੍ਹਾਂ ਦੇ ਪੱਲੇ ਆਨਾ ਨਹੀਂ ਹੁੰਦਾ, ਉਹਨਾਂ ਦੇ ਬੱਚਿਆਂ ਦਾ ਫ੍ਰੀ ਆਪਰੇਸ਼ਨ ਕਰਦੇ ਨੇ। ਇਹ ਸਾਰੀਆਂ ਗੱਲਾਂ ਡਾਕਟਰ ਸਾਹਿਬ ਦੀ ਜ਼ੁਬਾਨੀ ਤੁਹਾਨੂੰ ਸੁਣਵਾਉਂਦੇ ਹਾਂ, ਔਰ ਤੁਹਾਨੂੰ ਬੜਾ ਮਜ਼ਾ ਆਏਗਾ ਡਾਕਟਰ ਸਾਹਿਬ ਨੂੰ ਮਿਲ ਕੇ। ਔਰ ਤੁਹਾਨੂੰ ਇਹਨਾਂ ਦੀ ਵਜ੍ਹਾ ਨਾਲ ਤੁਹਾਨੂੰ ਆਪਣੇ ਪਾਕਿਸਤਾਨੀ ਹੋਣ 'ਤੇ ਫਖਰ ਹੋਣ ਲੱਗ ਪਏਗਾ ਕਿ ਅਲਹਮਦੁਲਿਲਾ ਸਾਡੇ ਪਾਕਿਸਤਾਨ ਦੇ ਸਪੁੱਤਰ ਫਰਜ਼ੰਦਾਨ ਪਾਕਿਸਤਾਨ ਕਿੱਥੇ ਕਿੱਥੇ ਬੈਠੇ ਨੇ, ਪਾਕਿਸਤਾਨ ਨੂੰ ਕਿੱਡਾ ਉੱਚਾ ਔਰ ਸਰ ਬੁਲੰਦ ਕਰ ਰਹੇ ਨੇ ਸਾਡੇ ਪਰਚਮ ਨੂੰ। ਔਰ ਪਿਆਰਿਓ, ਇਹਨਾਂ ਦੀ ਵਜ੍ਹਾ ਨਾਲ ਸਾਡੀ ਕਿੰਨੀ ਇੱਜ਼ਤ ਹੈ। ਜਦੋਂ ਲੋਕ ਇਹਨਾਂ ਨੂੰ ਵੇਖਦੇ ਨੇ ਅਤੇ ਫਿਰ ਇਸ ਸ਼ੀਸ਼ੇ ਦੇ ਵਿੱਚੋਂ ਪੂਰੇ ਪਾਕਿਸਤਾਨ ਦੀ ਕੌਮ ਜਿਹੜੀ ਹੈ ਉਹਦਾ ਇੱਕ ਸੋਹਣਾ ਚਿਹਰਾ ਨਜ਼ਰ ਆਉਂਦਾ ਹੈ। ਆਓ ਤੁਹਾਨੂੰ ਡਾਕਟਰ ਹਾਰੂਨ ਸਾਹਿਬ ਦੇ ਨਾਲ ਮਿਲਵਾਈਏ। बिस्मिल्लाहिर्रहमानिर्रहीम। अस्सलाम वालेकुम रहमतुल्लाहि व बरकातहू। मेरा नाम है डॉक्टर हारून ख़ान और मैं पाकिस्तान में मेडिसिन टाउ मेडिकल कराची से करके इंग्लैंड गया। स्पेशलाइजेशन वहाँ जाके की ENT में कंसल्टेंट लग गया। तो जब भी मैं पाकिस्तान आता था तो मुख्तलिफ़ लोग अपने मरीज़ लेके आते थे कि हमें ये परेशानी है ENT में, इसको दिखाया। तो फिर मुझे ख़्याल आया कि क्यों ना मैं एक चैरिटी बनाऊं ताकि यहाँ पे मरीज़ों को UK स्टैंडर्ड का इलाज मिल सके। तो ये सोचते हुए मैंने 2001 में इमरा के नाम एक चैरिटी बनाई। उसके बाद 2001 जो साल है, जो लोगों को पता है वो ज़रा ख़तरनाक साल कहलाता है, और वो सितंबर के महीने में हमें रजिस्ट्रेशन मिला था। तो लोगों ने कहा 2-4 साल आप कुछ ना करें
2005 میں آپ کو پتہ ہے نردن پاکستان میں بہت بڑا زلزلہ آیا تھا، تو اس وقت ہماری چیریٹی ایکشن میں آئی۔ اس کے بعد 2007-08 سے ہم نے کان کی سرجری پاکستان میں شروع کر دی، وہ جو یہاں پر ہوتی تھی مگر بہت یو کے لیول کی نہیں ہوتی تھی کہ مریض کو صحیح علاج ہو۔ تو کان کی جو اس وقت ہم سرجری کر رہے تھے وہ انفیکشن والی تھی، تو لوگوں کو جب پتہ چلا کہ یہ لوگ کان کی سرجری کرتے ہیں تو وہ جو ڈیف بچے جو پیدائشی جن کو ہم گونگا بہرا کہتے ہیں، وہ سوسائٹی کے لیے ایک برڈن بن جاتا ہے، والدین کے لیے، کہ 24 گھنٹے ایک شخص اس کے پیچھے لگا رہے کہ کہیں گر نہ جائے، چوٹ نہ لگ جائے۔ تو کوکلیئر امپلانٹ ایک چیز جس کو انسان کی 5 حصے ہوتی ہیں، اس میں سے ایک حص جس کو کہتے ہیں سنائی، اور اگر بچہ سنتا نہیں ہے پیدائشی تو وہ بول بھی نہیں سکتا۔ اس کی ٹیکنالوجی صرف دنیا میں 3 ملک بناتے ہیں۔ نیوکلیئر بوم 8 ملکوں کے پاس ہے مگر یہ ٹیکنالوجی کاپی نہیں ہو سکتی۔ یہ لوگ سوچتے ہیں نا کہ یہ کیسے، تو 3 جو ملک ہیں اس میں آسٹریلیا، آسٹریا اور امریکہ، یہ تینوں اے سے ہیں، اور چوتھی جو شخصیت ہے وہ اللہ، وہ بھی اے سے۔ یہ دیکھیں آپ، اب یہ ٹیکنالوجی ایسی ہے کہ آپ، یہ فیکٹری میں نہیں بنتا، یہ انجینئر بیٹھ کے مائکروسکوپ میں ایک امپلانٹ تیار کرتا ہے۔ یہ ایک امپلانٹ بنانے میں اس کو 10-12 دن لگتے ہیں۔ تو چونکہ ٹیکنالوجی ایسی ہے اور اس میں اتنا وہ ہے، اس میں فزکس، سائنس، میڈیکل، ہر چیز، کمپیوٹر، یعنی کہ آپ پاکستان کا اگر جو ہے پہلے جو ایک زمانے میں 50p کا سکہ ہوتا تھا، اس سائز کا کمپیوٹر ہے یہ۔ تو یہ اس کی قیمت جو ہے 20، اب اگر ہم ڈالر میں کہیں تو 30 سے 40 ہزار ڈالر صرف امپلانٹ کی قیمت ہے، اور کوئی نہ یہ چائنا نہیں کاپی کر سکتا، جرمنی نہیں بناتا، فرانس نہیں بناتا، یو کے نہیں بناتا، بنا ہی نہیں سکتے، کاپی نہیں کر سکتے آپ کہ آپ کھول کے بیٹھ جائیں بنا لیں۔ تو اب جب یہاں پر ڈیف بچے تھے، وہ بیچاروں نے اپروچ کیا، تو میں نے یو کے میں اپنے کولیگ سے بات کی، تو ہم نے یہ چیریٹی کا کام 2009-10 سے یہاں سے لوگوں کو ٹرین کرا کے 2012 سے ہی کوکلیئر امپلانٹ پاکستان میں فری انٹروڈیوس کیا۔ جو غریب مریض بیچارہ کہیں پرائیویٹ ہاسپٹل جاتا تھا، کہتا 50 لاکھ 60 لاکھ کہاں سے افورڈ کرے گا؟ تو ہم نے 2012 سے یہ پروگرام شروع کیا۔ اس وقت ہمارا پروگرام کراچی، لاہور، اسلام آباد میں اسٹیبلشڈ ہے، اور ٹوٹل ہم نے 210 کیسز کر چکے ہیں، اور اب آپ اس کا حساب لگا لیں 40-50 لاکھ۔ ہمارا سرجن کوئی فیس نہیں لیتا، کوئی کرایہ نہیں لیتا۔ ہاسپٹلز میں جہاں ہم آپریٹ کرتے ہیں، مگر ہم مریض کو یہ ضرور بتا دیتے ہیں کہ یہ امپلانٹ زیادہ تر زکوٰۃ کے ڈونیشن کے ہیں۔ تو اب وہ مریض کے اوپر ڈیپینڈنٹ ہوتا ہے شرعی طور پر کہ وہ زکوٰۃ ایلیجیبل ہے یا نہیں ہے۔ بالکل ٹھیک۔ کیونکہ مفتی تقی عثمانی سے میں نے 1-to-1 میٹنگ کری، انہوں نے کہا آپ مریض کو بتا دیں، اور مریض پھر اگر یہ زکوٰۃ والا امپلانٹ لے گا، یہ بتانا ضروری ہوتا ہے لوگوں کو، تو وہ پھر کچھ ڈونیشن دے دے، اور پھر وہ زکوٰۃ ایلیجیبل ہو جائے، 50 لاکھ کا امپلانٹ لگوا لے، اور جو زکوٰۃ ایلیجیبل ہے اس کا تو فری میں ہو ہی رہا ہے۔ تو اس طرح سے ہم نے، جو ہمارے 210 ہیں اس میں 70-80% تو بالکل فری والے تھے، باقی 20% ہیں انہوں نے کہا جی ہم زکوٰۃ ایلیجیبل نہیں ہیں، ہم 20 لاکھ دے دیتے ہیں، 15 لاکھ دے دیتے ہیں، ہم زکوٰۃ ایلیجیبل ہو جائیں گے۔ چوائس ان کا ہوتا کس کو دیں، تو زیادہ تر لوگ ہمارے چیریٹی کو ہی دے دیتے ہیں، جو رجسٹرڈ ہیں یہاں پر بھی امرا کے نام سے، تو وہ پیسہ پول میں جاتا ہے، وہ پھر وہ ان غریب مریض کا جو زکوٰۃ ایلیجیبل تھے، ان کا کوئی چیز خراب ہو گئی، وارنٹی کے باہر ہے، اس کو خریدنا پڑتا ہے، وہ پیسے ہم وہاں یوز کرتے ہیں، کسی کو دیے نہیں جاتے ہیں، کوئی سرجن فیس کچھ نہیں۔ تو یہ جو ہمارا پروگرام ہے یہ دنیا کا لارجسٹ چیریٹیبل پروگرام ہے، نہ جرمنی میں، نہ امریکہ میں، نہ یو کے میں کوئی نہیں ہے ہمارے کمپیریبل۔ اب میں گجرانوالہ سے ایک چیز منسلک کر دوں کہ آج میں جو الشفی ڈائلیسس سینٹر دیکھا میں نے، اور میں ان کے ساتھ انوالو ہوں، تو آج میں اوپنلی کہتا ہوں کہ یہ دنیا کا ون آف دی بیسٹ ڈائلیسس سینٹر ہے۔ تو آپ 2 چیز پہ فخر کر سکتے ہیں کہ پاکستانی ورلڈ کا لارجسٹ چیریٹیبل پروگرام چلا رہا ہے، اور گجرانوالہ میں ورلڈ کا ون آف دی بیسٹ ڈائلیسس سینٹر ہے۔
اس سے زیادہ ہم اور کیا کہیں. ہمیں ٹھیک ہے پاکستان کی اچھی چیزیں بھی ہیں مگر تو ان کو ہمیں نمایاں کرنا چاہیے. ہم بڑے پراؤڈلی کہیں, کوئی اس میں کوئی شک ہے ہی نہیں کہ یہ ہمارے جو ملک کے لوگ ہیں یہ انہوں نے ایسے کام کر رہے ہیں کہ ہم ورلڈ کے سٹیج پر ہیں ان چیزوں پہ. اب اور بھی چیزیں ہیں جس کو نمایاں کرنا ٹائم لگے گا. ابھی ہمارا جو ہے ابھی چیریٹیبل کام تو بڑی تفصیلی گفتگو ہو جائے گی, مگر آپ یہ کہہ سکتے ہیں کہ اس وقت یو کے میں شاہ صاحب کو بتا رہا ہوں کہ جو کم سے کم دنیا میں 200 پلس ملک ہیں, ہر ملک کا بندہ وہاں موجود ہے, بڑے بڑے کنٹریز کے بھی لوگ ہیں, مگر سب سے چیریٹیبل جو لوگ ہیں ڈونیشن میں آفیشیلی برٹش گورنمنٹ نے ریکوگنائز کیا ہے دا موسٹ چیریٹیبل کمیونٹی. میں تھوڑا انگلش میں بول دوں, ان یو کے از پاکستانی موسٹ چیریٹیبل کمیونٹی. تو میں ان مختصر الفاظ کے ساتھ یہ کہنا چاہتا ہوں کہ بھائی آج جو ہے تقریب اور آپ نے جو انٹرویو کیا ہے تو آپ بڑے اوپنلی لوگوں کو بتائیں کہ بھائی ہمارے لوگ ایسا کام بھی کر رہے ہیں کہ ہم ورلڈ اسٹیج پر ہیں. ਲੋ ਜੀ ਪਿਆਰਿਓ, ਤੁਸੀਂ ਸਾਡੇ ਉਚੇਚੇ ਪ੍ਰਾਹੁਣੇ ਸਾਡੇ ਕਾਬਲੇ ਫਖਰ ਪਾਕਿਸਤਾਨ ਦੇ ਸਪੂਤ ਡਾਕਟਰ ਹਾਰੂਨ ਖਾਨ ਸਾਹਿਬ ਦੀਆਂ ਗੱਲਾਂ ਬਾਤਾਂ ਸੁਣੀਆਂ. ਕਿੱਡੀ ਵੱਡੀ ਗੱਲ ਹੈ ਕਿ ਪਿਆਰੇ ਪਾਕਿਸਤਾਨ ਦੇ ਵਿੱਚ ਡਾਕਟਰ ਹਾਰੂਨ ਸਾਹਿਬ ਵਰਗੇ ਤੇ ਸਾਡੇ ਸ਼ਾਹ ਜੀ ਅਮੀਰ ਹੈਦਰ ਕਿਰਮਾਨੀ ਜਿਨ੍ਹਾਂ ਦਾ ਉਹਨਾਂ ਤਜ਼ਕਰਾ ਕੀਤਾ ਕਿ ਅੱਜ ਮੈਂ ਗੁਜਰਾਂਵਾਲਾ ਸ਼ਹਿਰ ਦੇ ਵਿੱਚ ਅਲਸ਼ਾਫੇ ਡਾਇਲਿਸਿਸ ਜਿਹੜਾ ਸੈਂਟਰ ਹੈ ਉਹਨੂੰ ਵਿਜ਼ਿਟ ਕਰਨ ਦੇ ਵਾਸਤੇ ਆਇਆ ਸਾਂ. ਅਤੇ ਏਡੀ ਵੱਡੀ ਗੱਲ ਕਿ ਪੂਰੇ ਦੁਨੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਖੈਰਾਤੀ ਇਦਾਰਾ ਹੈ ਚੈਰੀਟੇਬਲ ਇੱਕ ਸੁਸਾਇਟੀ ਹੈ ਉਹ ਵੀ ਸਾਡੇ ਡਾਕਟਰ ਸਾਹਿਬ ਚਲਾ ਰਹੇ ਨੇ. ਔਰ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਜਿਹੜਾ ਅਲਸ਼ਾਫੇ ਡਾਇਲਿਸਿਸ ਸੈਂਟਰ ਹੈ, ਡਾਕਟਰ ਸਾਹਿਬ ਫਰਮਾਇਆ ਕਿ ਵਰਲਡ ਦੇ ਵਿੱਚ ਅਸੀਂ ਇਹਨੂੰ ਕੰਪੇਅਰ ਕਰ ਸਕਦੇ ਹਾਂ ਕਿ ਸਿਰਫ ਪਾਕਿਸਤਾਨ ਦਾ ਹੀ ਇੱਕ ਖੂਬਸੂਰਤ ਇਦਾਰਾ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਇੱਕ ਨਾਦਰ ਇਦਾਰਾ ਹੈ ਲੋਕਾਂ ਦੀ ਖਿਦਮਤ ਦੇ ਵਾਸਤੇ. ਗੁਰਦੇ ਵਾਸ਼ ਕਰਨ ਵਾਲੇ ਜਿਹੜੇ ਸਾਡੇ ਮਰੀਜ਼ ਨੇ ਉਹ ਇੱਥੇ ਆਉਂਦੇ ਨੇ ਔਰ ਮੁਫਤ ਫੈਜ਼ਯਾਬ ਹੁੰਦੇ ਨੇ. ਡਾਕਟਰ साहब ਦੇ ਕੋਲੋਂ थोड़ा ਜਿਹਾ मज़ीद ਅਸੀਂ पूछेंगे. डॉक्टर साहब थोड़ा ये प्लीज़ हमें बता दें हमारे व्यूअर्स के लिए कि कुछ ऐसे लोग जैसे आपने फरमाया कि वो ज़कात लेने के काबिल हों, अहल हों इस बात के, तो वो जो हैं अगर उनका कोई बच्चा है कोई बच्ची है और वो उसका ट्रांसप्लांटेशन करवाना चाहते हैं तो वो आपकी तंजीम से या आपकी खिदमत तक कैसे पहुंच सकते हैं? आपसे कैसे उनकी रसाई तो होगी नहीं, आप तो यूके में होते हैं. तो बराह करम ज़रा ये हमारे व्यूअर्स की गाइडेंस के लिए बता दें कि यहाँ पे अगर आपका कोई ऑफिस हो या कोई आपके यहाँ पे नुमाइंदा हैं तो उनका कोई नाम नामी हमें बता दें ताकि जी कोई एप्लीकेशन देने का तरीक़ाकार क्या है, कोई गरीब कैसे फैज़ याब हो सकता है. बिल्कुल जी प्लीज़. हमारा जो सिस्टम है वो बड़ा सिंपल है जी कि मरीज़ जो जिसका बच्चा डेफ होता है, पैदाइशी सुनता नहीं है जी तो वो इंटरनेट पे आजकल हर आदमी जाता है जी और वो ढूंढता है कि डेफनेस या इम्प्लांट 2-3 लफ्ज़ डालता है. जी. वो लफ्ज़ जब डालता है तो हमारी चैरिटी गूगल में टॉप पे आ जाती है इमरा के नाम से माशा कि ये क्योंकि गूगल ने ये सारी इन्फॉर्मेशन ले ली है, वो इमरा चैरिटी का नाम आ जाता है. जब वो इमरा चैरिटी खोलता है तो उसमें एक फॉर्म वो भरता है खुद ही, और वो फॉर्म जब वो भर देता है सबमिट करता है तो इमीडिएटली हमारे पास वो ईमेल आ जाता है वाह कि ये शख्स ने हमें कांटेक्ट किया है. फिर हमारा काम ये होता है हमारे एडमिन का कि उससे रब्ता करते हैं कि भाई आप किस शहर में हैं और आप कांटेक्ट नंबर क्या है. तो फिर हमारी टीम कराची, लाहौर, इस्लामाबाद में हम उनको कहते हैं कि आप लाहौर से करीब हैं कि इस्लामाबाद से करीब हैं या कराची से करीब है जो, तो वो हम उन टीम को नंबर भेज देते हैं, वो उसको फ़ोन करते हैं, बुलाते हैं, एसेस करते हैं, सिस्टम में डाल देते हैं. फिर जब हमारी टीम आती है साल में 2-3 दफ़ा वो उसको इम्प्लांट कर देती है. तो अभी हमने पिछले महीने अक्टूबर में यहाँ 4 इम्प्लांट किए गुरकी में. अब हम नेक्स्ट वीक कराची में 7 इम्प्लांट करने जा रहे हैं. ज़बरदस्त. और इस साल हमने अप्रैल में भी 11 इम्प्लांट किए थे. तो हमने 2012 से अभी तक 210
इम्प्लांट कर चुके हैं, मुस्तफ़ीद किया बच्चों को माशाअल्लाह। जो बोलने के काबिल हैं और वो नॉर्मल हो जाते हैं बिल्कुल, माशाअल्लाह। पता ही नहीं चलता कि इनको इम्प्लांट लगा है। तो ये सबसे इम्पोर्टेंट चीज़ है कि ये बच्चा नॉर्मल स्कूल में जाता है, फैमिली पे कोई बर्डन नहीं होता है, वालिदैन की कोई ज़िम्मेदारी नहीं रहती। और ये इम्प्लांट की जो ख़ास बात है ये है कि 99.9% इसका सक्सेस है इसका, मगर सर्जन जो है ना वो कॉम्पिटेंट होना चाहिए। और ये इम्प्लांट टेक्नोलॉजी जैसे मैंने बताया सिर्फ 3 मुल्क बनाते हैं, और टेक्नोलॉजी के अलावा सर्जन भी स्पेशली ट्रेंड होता है इस काम के लिए, क्योंकि बड़ा कम्प्लेक्स ऑपरेशन होता है। मगर हमें अल्लाह ताला ने तौफीक दी है कि यूके में जो टॉप मोस्ट सर्जन्स हैं उनमें 3 पाकिस्तानी हैं। वाह वाह। तो 16 टोटल 16 सेंटर हैं यूके में, 650 हॉस्पिटल है, मगर 16 सेंटर है इम्प्लांट के जिसमें 3 पाकिस्तानी है। वो उन्हीं को हम यूज़ करते हैं, वो आते हैं यहाँ पर ऑपरेट करते हैं, और फिर हमारे यहाँ लोकल टीम है वो उनको देखभाल करती है बच्चों को। तो ये है हमारा काम। माशाअल्लाह माशाअल्लाह। लो जी प्यारिओ, तुसां डॉक्टर साहब दीयां गल्लां सुनियां, तुहानूं पता चल गया कि तुसीं डॉक्टर साहब दे मोजज़ाती करामाती इलाज तो किस तरह फैज़याब हो सकते हो। अगर कोई बंदा मुस्तहिक है, उन्होंने पता है कि मेरे बच्चे का इलाज कराने वास्ते मेरे को कोई पैसे नहीं, बच्चा उन्हों का बाई बर्थ डेफ है या वो समाज तो महरूम है, फौरी तौर पर डॉक्टर साहब की NGO के नाल राबता करे। इमरा ते इमरा जिदा कि ना है, डॉक्टर साहब ने सारा प्रोसीजर दसिया कि नैट ते जाओ तो उत्थे सब कुछ पिया होया। हुण ये जिहड़ा कारे खैर डॉक्टर साहब ते इन्हां दे 2 होर पाकिस्तानी सर्जनस सर अंजाम दे रहे ने, पाकिस्तान दा परचम सर बुलंद कर रहे ने। अगर इस कारे खैर दे विच साडे पाकिस्तान दे साहिबान सरवत अगर हिस्सा पाना चाहन, कोई पार्टिसिपेट विच करना चाहे, शराकतदारी करना चाहे, डॉक्टर साहब नूं कोई माली मदद करनी चाहे, माली तावन करना चाहे इमरा दे नाल, ते ओदा की प्रोसीजर है, ये भी डॉक्टर साहब तो पूछ लीए। ये है कि वो जैसे मैंने बताया इंटरनेट पे आप इमरा डालें तो वो फॉर्म भी आ जाता है। उस फॉर्म में एक ऑप्शन है आपके पास कि अगर आप डोनेट करना चाहें या आपको इन्फॉर्मेशन चाहिए तो वो उसको भर सकता है, और वो फ़ौरन उस पेज पे ले जाता है कि आप पेमेंट भी कर सकते हैं। वो फ़ौरन हमारे अकाउंट में पैसे आ जाते हैं, फॉर्म आ जाता है, और हम उसको फ़ौरन रसीद भी भेज देते हैं। तो ये सब चीज़ आजकल टेक्नोलॉजी इतनी एडवांस हो गई, मिनटों में आपने देखा ही होगा, आप फ़ोन पे बैठे बैठे लाखों हज़ारों करोड़ों रुपए आगे पीछे कर सकते हैं। इसी तरह से हमें टेक्नोलॉजी को हम भी यूज़ कर रहे हैं कि कोई बंदा इन्फॉर्मेशन लेना चाहे हमें फ़ौरन आ जाते हैं इन्फॉर्मेशन, कोई डोनेट करना चाहे हमें फ़ौरन पता चल जाता है, किसी ने अमेरिका से किया है, ऑस्ट्रेलिया से डोनेट किया है, उसकी डिटेल्स आ जाते हैं, ईमेल एड्रेस होता है, हम उसको फ़ौरन रसीद भी भेज देते हैं कि ये आपके ये पैसे हमें मिल गए। तो इमरा IMRA इमरा डाले गूगल में, आप अपने अपने फ़ोन में अगर इंटरनेट है डालें तो फ़ौरन हमारी चैरिटी ऊपर आ जाती है। लो जी प्यारिओ, तुसां साडे डॉक्टर साहब दीयां गल्लां बातां सुनियां, बड़ा ही दिल खुश होया मैनूं, ते बकायदा एक जिवें स्पिरिचुअली सैटिस्फैक्शन मिली है कि पाकिस्तान दे सपूत कित्थे कित्थे बैठे और किस तरह पाकिस्तान दी, पाकिस्तानी कौम दी और नबी पाक सच्चे साहिब दी उम्मत दी इज्जत वधा रहे ने, नेक नामी खट रहे ने। प्यारिओ, अजे लोग दिलां ते हुकूमत करते हैं। बाबा पंजाबी दा एक बड़ा ही प्यारा शेर है कि भला रखे सिकंदर ते की रखे, मेरे हुसन दे बादशाह नाल निस्बत, घोड़े ज़मीनी माणी ते उस फेरे, इन्हें दिलों के शहर तस्खीर किए। अजे लोगों दे फिर दिलों च वसते हैं, दिलों के शहरों के उत्ते हुक्मरानी करते हैं। प्यारिओ, अगर अल्लाह पाक ने तुहानूं इस्तात दी हुई है तो अपने पाकिस्तान के गरीब बच्चे जिहड़े समाज तो महरूम ने उन्हां दी मदद करन दे वास्ते साडे डॉक्टर साहब की जिहड़ी NGO है इमरा, उहदे नाल माली तावन करो। अपने आले दुआले वसदे किसी गरीब, किसी मस्कीन, किसी ना खुआंदा, किसी अनपढ़, कई लोग हुंदे ने वो यूज़ नहीं, इस्तेमाल नहीं कर सकते नैट का, या ना ही उन्होंने पता भी किस तरह असीं इमरा तक पहुँच सकने आ। तुसीं उन्हां दे राहबर बनो, उन्हां दी रहनुमाई करो, उन्हां नूं इमरा तक पहुँचाओ, माली तावन भी करो ताकि दुनिया भर दे विच
ਜਿਹੜੀ ਟੌਪ ਦੇ ਉੱਤੇ ਸਾਡੀ ਪਾਕਿਸਤਾਨ ਦੀ ਸ਼ਨਾਖਤ ਇਹ ਇੱਕ NGO ਹੈ, ਇਹ ਹੋਰ ਲੋਕਾਈ ਦੀ ਖਿਦਮਤ ਕਰ ਸਕੇ। ਇਹਦੇ ਨਾਲ ਹੀ ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚੱਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚੱਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚੱਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚੱਲੀਏ। ਹਾਏ ਚੱਲ